ਜਿਹੜੀ ਸਮੇਂ ਦੀ ਸਰਕਾਰ ਆ ਉਹਦੀ ਘੁਸਪੈਠ ਇੰਨੀ ਤਗੜੀ ਹੋ ਗਈ ਆ ਸਾਡੇ ਵਿੱਚ, ਤੇ ਸਾਡੇ ਸਿੱਖ ਜਿਹੜੇ ਨੇ ਉਹ ਵਿੱਚੇ ਮੈਂ ਆ ਉਹਨਾਂ ਵੀ ਅਸੀਂ ਇਸ ਹਾਲਾਤ 'ਚ ਚਲੇ ਗਏ ਆ ਵੀ ਸਾਡੇ ਕੋਲ ਕੁਝ ਨਹੀਂ ਹੋ ਰਿਹਾ। ਵੀ ਗੁਰਦੁਆਰਿਆਂ ਦੀਆਂ ਕਮੇਟੀਆਂ ਇਹ ਕਿੱਥੇ ਤੱਕ ਗਿਰ ਗਈਆਂ ਨੇ ਵੀ ਉਹਨਾਂ ਨੂੰ ਲੱਗਦਾ ਵੀ ਜੋ ਮਰਜ਼ੀ ਹੁੰਦਾ ਰਹੇ ਸਾਡਾ ਇਹ ਵਿਸ਼ਾ ਹੀ ਨਹੀਂ। ਵੀ ਹਰ ਬੰਦਾ ਇਹ ਚਾਹੁੰਦਾ ਵੀ ਮੈਂ ਬਸ ਘਰੋਂ ਬਾਹਰ ਨਿਕਲਾਂ ਤੇ ਗੁਰੂ ਮੇਰੇ ਸਾਹਮਣੇ ਖਲੋਤਾ ਹੋਵੇ, ਮੈਨੂੰ ਢੀਕਣ ਡਿਆ ਹੋਵੇ। ਉਹਦੇ ਕਾਰਨ ਅਸੀਂ ਇੱਕ ਪਿੰਡ ਦੇ ਵਿੱਚ 18 ਗੁਰੂ ਘਰ ਬਣਾ ਲਏ ਤੇ 18 ਪਿੰਡ ਹੁਣ ਫਿਰ ਬੰਦੇ ਨੇ ਕਹਿਣਾ ਵੀ ਇਹਦਾ ਮਤਲਬ ਤੁਸੀਂ ਚਾਹੁੰਦੇ ਪ੍ਰਚਾਰ ਨਾ ਹੋਵੋ। ਮੈਂ ਕਹਿੰਦਾ ਵੀ 18 ਗੁਰਦੁਆਰਿਆਂ ਦੇ ਵਿੱਚੋਂ 5 ਦੀ ਵੀ ਔਸਤ ਲਾਈ ਜਾਵੇ, 90 ਗੁਰੂ ਮਹਾਰਾਜ ਦੇ ਸਰੂਪ ਰੱਖ ਕੇ ਕੀ ਸਿੱਖੀ ਦਾ ਪ੍ਰਚਾਰ ਇਹ ਹੋਇਆ ਵੀ ਤੁਹਾਡੇ ਸਾਹਮਣੇ ਬੇਅਦਬੀ ਹੋ ਗਈ ਤੇ ਤੁਸੀਂ ਥਾਣੇਦਾਰ ਨੂੰ ਸੱਦ ਕੇ ਤੇ ਬੰਦਾ ਉਹਨੂੰ ਫੜਾਤਾ। ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਾਂ ਗੁਰੂ ਮਹਾਰਾਜ ਸਰੀਰਕ ਰੂਪ 'ਚ ਵੀ ਮੌਜੂਦ ਸੀ, ਉਦੋਂ ਵੀ ਲੋਕ ਮੌਜੂਦ ਸੀ ਬੇਅਦਬੀ ਕਰਨ ਵਾਲੇ, ਤੇ ਅੱਗੇ ਵੀ ਰਹਿਣਗੇ। ਬੇਅਦਬੀਆਂ ਰੁਕਣੀਆਂ ਨਹੀਂ ਪੱਕੀਆਂ, ਪਰ ਬੇਅਦਬੀਆਂ ਨੂੰ ਠੱਲ ਜ਼ਰੂਰ ਲਵਾਂਗੇ। ਜਿਹੜਾ ਕਰਨ ਆਊਗਾ ਉਹਨੂੰ ਪਤਾ ਹੋਊਗਾ ਇਹਦਾ ਨਤੀਜਾ ਕੀ ਹੋਣਾ। ਜੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਅਪਸ਼ਬਦ ਬੋਲੇ ਗੁਰੂਆਂ ਨੂੰ, ਉਹਦੀ ਭਾਵਨਾ ਵੀ ਗੁਰੂ ਦੇ ਨਾਲ ਈਰਖਾ ਤੇ ਵੈਰ ਵਿਰੋਧ ਸੀ। ਜੇ ਮੱਸਾ ਰੰਗੜਾ ਕੇ ਬੈਠਾ, ਉਹਦੇ ਮਨ 'ਚ ਵੀ ਸਰਕਾਰਾਂ ਦੀ ਭਾਵਨਾ ਇਹੋ ਹੀ ਵੀ ਸਿੱਖਾਂ ਨੂੰ ਚੜਾਉਣਾ ਆ, ਇਹ ਜਿੱਥੋਂ ਤਾਕਤ ਲੈਂਦੇ ਨੇ ਉਹਨੂੰ ਖਤਮ ਕਰਨਾ। ਜੇ ਅਬਦਾਲੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਇਹੋ ਸੋਚ ਕੇ ਕੀਤਾ ਵੀ ਇਹ ਸਿੱਖ ਇੱਥੋਂ ਤਗੜੇ ਹੁੰਦੇ ਨੇ, ਤੇ ਜੇ ਇਹਨਾਂ ਨੂੰ ਕਮਜ਼ੋਰ ਕਰਨਾ, ਮਾੜੇ ਕਰਨਾ, ਤੇ ਮੈਂ ਇੱਥੇ ਹਮਲਾ ਕਰਾਂ। ਤੇ ਉਹੀ ਗੱਲ ਚੱਲਦਿਆਂ ਅੱਜ ਵੀ ਆਉਂਦੀ। ਜਿੰਨੇ ਗੁਰੂ ਦੇ ਨਾਂ ਤੇ ਆਪਣੇ ਨਿੱਜ ਵਾਸਤੇ, ਚਾਹੇ ਉਹ ਜਥੇਬੰਦੀ ਦਾ ਨਿੱਜ ਹੋਵੇ ਤੇ ਚਾਹੇ ਆਪਣੀ ਨਿੱਜ ਦਾ ਨਿੱਜ ਹੋਵੇ, ਜਿਹੜਾ ਗੁਰੂ ਨੂੰ ਸੈਂਟਰ 'ਚ ਰੱਖ ਕੇ ਤੇ ਆਪਣੇ ਨਿੱਜ ਨੂੰ ਅੱਗੇ ਕਰਨ ਦੇ ਲਈ ਸਿਆਸਤ ਕਰੇਗਾ, ਉਹ ਅੱਜ ਵੀ ਮੁੱਦੇ ਮੁੱਢੇਗਾ ਤੇ ਕੱਲ ਵੀ। ਬਾਦਲ ਕਿੱਥੋਂ ਕਿੱਥੇ ਆ ਗਏ ਨੇ, ਅਕਾਲੀ ਦਲ ਕਿੱਥੋਂ ਕਿੱਥੇ ਆ ਗਿਆ। ਤੇ ਜੇ ਇਹੋ ਹੀ ਰਾਹ ਸਾਡੀ ਸ਼੍ਰੋਮਣੀ ਕਮੇਟੀ ਨੇ ਜਾਂ ਜੁੱਤੀਆਂ ਸੰਸਥਾਵਾਂ ਨੇ ਫੜ ਕੇ ਰੱਖਿਆ ਤੇ ਭਾਈ ਡਿੱਗੋਗੇ ਤੁਸੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਆ, ਜਿਸ ਸਥਿਤੀ ਦੇ ਵਿੱਚ ਕੌਮ ਅੱਜ ਆ ਕੇ ਖੜੀ ਆ, ਉਹਦੇ ਹੱਲ ਲੱਭਣ ਦੇ ਲਈ, ਆਪੋ ਆਪਣੀ ਰਾਏ ਦੇਣ ਦੇ ਲਈ ਔਰ ਉਸ ਰਾਏ ਨੂੰ ਇੰਪਲੀਮੈਂਟ ਕਰਨ ਦੇ ਯਤਨ ਕਰਨ ਦੇ ਲਈ ਜਿੰਨੀ ਸੰਗਤ ਇੱਥੇ ਇਕੱਤਰ ਹੋਈ ਆ, ਮੈਂ ਸਾਰਿਆਂ ਨੂੰ ਫਤਿਹ ਅਰਜ਼ ਕਰ ਜਾ। ਗੱਜ ਵੱਜ ਕੇ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਗੱਲ ਤੇ ਇਹ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ, ਚਾਹੇ ਉਹ ਕਿਸੇ ਵੀ ਰੂਪ 'ਚ ਹੋਵੇ, ਇਹ ਕੋਈ ਹੁਣ ਨਹੀਂ ਸ਼ੁਰੂ ਹੋਈ, ਕੋਈ 1978 ਤੋਂ ਨਹੀਂ ਸ਼ੁਰੂ ਹੋਈ, ਨਾ 1947 ਤੋਂ ਸ਼ੁਰੂ ਹੋਈ ਆ, ਨਾ ਉਹਦੇ ਤੋਂ 2, 4, 5 ਸਾਲ ਪਹਿਲਾਂ ਸ਼ੁਰੂ ਹੋਈ ਆ। ਗੁਰੂ ਮਹਾਰਾਜ ਦੀ ਜਿਹੜੀ ਬੇਅਦਬੀਆਂ ਦਾ ਉਹਦਾ ਤਰੀਕਾ ਅਲੱਗ-ਅਲੱਗ ਹੋ ਸਕਦਾ, ਉਹ ਆਪਾਂ ਉਦਾਹਰਨ ਦੇ ਤੌਰ ਤੇ ਲਵਾਂਗੇ ਵੀ, ਤੇ ਉਹਦੇ ਹੱਲ ਕੀ ਨਿਕਲੇ ਸਾਡੇ, ਉਹ ਵੀ ਸਾਡੇ ਸਾਹਮਣੇ, ਤੇ ਉਹਦੇ ਜੋ ਅੱਜ ਕੀ ਨਿਕਲ ਸਕਦਾ ਉਹਦੇ ਬਾਰੇ ਗੱਲ ਕਰਾਂਗੇ। ਗੁਰੂ ਮਹਾਰਾਜ ਦੀ ਬੇਅਦਬੀ, ਜਦੋਂ ਗੁਰੂ ਮਹਾਰਾਜ ਸਰੀਰਕ ਰੂਪ ਦੇ ਵਿੱਚ, 10 ਪਾਤਸ਼ਾਹੀਆਂ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਵਿਚਰ ਰਹੇ ਸੀ, ਉਦੋਂ ਵੀ ਕੁਝ ਲੋਕਾਂ ਨੇ ਕੀਤੀ। ਉਹ ਬੇਅਦਬੀ ਦਾ ਤਰੀਕਾ, ਮੈਂ ਜਿਵੇਂ ਪਹਿਲਾਂ ਕਿਹਾ, ਤਰੀਕਾ ਅਲੱਗ ਹੋ ਸਕਦਾ ਹੈ। ਉਦੋਂ ਲੋਕ ਅਪਸ਼ਬਦ ਬੋਲਦੇ ਸੀ, ਜਿਹਦੇ ਬਾਰੇ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਭਾਈ ਨੰਦ ਲਾਲ ਜੀ ਦੇ ਰਹਿਤਨਾਮੇ ਬਾਰੇ ਵੀ ਜਿਹੜਾ ਉਹ ਜ਼ਿਕਰ ਕੀਤਾ ਹੈ ਕਿ ਗੁਰੂ ਦੀ ਨਿੰਦਿਆ ਕਰਦੇ ਸੀ। 3-4 ਉਦਾਹਰਨਾਂ ਮੈਂ ਤੁਹਾਨੂੰ ਦਿੰਦਾ ਆ, ਉਹਦੇ ਨਾਲ ਅੱਗੇ ਤੁਰਦੇ ਆ। ਜਿਹੜੀ ਸਾਡੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਵੇਖਣ ਨੂੰ ਮਿਲਦੀ ਆ, ਹੋ ਸਕਦਾ ਉਹ ਤੋਂ ਪਹਿਲਾਂ ਵੀ ਹੋਵੇ, ਜੇ ਮੈਂ ਇਤਿਹਾਸ ਤੋਂ ਨਹੀਂ ਜਾਣੂ ਤਾਂ ਮੈਂ ਪਹਿਲਾਂ ਪੰਥ ਤੋਂ ਮਾਫੀ ਮੰਗ ਲੈਣਾ, ਪਰ ਜਿੰਨੀਆਂ ਕਿ ਮੈਨੂੰ ਸਮਝ ਆਈਆਂ, ਚੱਲਦਿਆਂ ਬੈਠੇ ਇੱਥੇ ਮੇਰੇ ਦਿਮਾਗ 'ਚ ਆਈਆਂ, ਮੈਂ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਹੈ, ਔਰ ਉੱਥੇ ਆ ਕੇ ਇੱਕ ਬੰਦੇ ਨੇ ਪਹਿਲਾਂ ਤੇ ਉਹਨਾਂ ਦੇ ਨਾਲ ਉਹ
ਖੇਡ ਜੀ ਵੀ ਉਹਨੇ ਖੇਡੀ। ਜਦੋਂ ਵਾਰ-ਵਾਰ ਹਾਰੀ ਗਿਆ ਤੇ ਫਿਰ ਉਹਨੇ ਗੁਰੂ ਮਹਾਰਾਜ ਨੂੰ ਕੁਝ ਅਪਸ਼ਬਦ ਬੋਲੇ ਵੀ ਤੁਸੀਂ ਬੇਈਮਾਨੀ ਕਰਦੇ ਹੋ, ਤੇ ਜਿਹੜੀਆਂ ਪਿਛਲੀਆਂ ਪਾਤਸ਼ਾਹੀਆਂ ਸੀ ਉਹਨਾਂ ਬਾਰੇ ਵੀ ਕੁਝ ਗਲਤ ਸ਼ਬਦ ਬੋਲੇ ਵੀ ਤੁਸੀਂ ਐਦਾਂ ਕਰਦੇ ਹੋ, ਸਮਾਜ 'ਚ ਤੁਸੀਂ ਆਹ ਗਲਤ ਕਰਦੇ ਹੋ, ਤੁਸੀਂ ਬੇਈਮਾਨ ਹੋ, ਤੁਸੀਂ ਝੂਠ ਬੋਲਦੇ ਹੋ। ਪਹਿਲਾਂ ਗੁਰੂ ਮਹਾਰਾਜ ਸਭ ਕੁਝ ਸਹੀ ਗਏ, ਪਹਿਲਾਂ ਜਦੋਂ ਉਹਨੇ ਜੋ ਕੁਝ ਕਿਹਾ ਬੋਲਿਆ ਗੁਰੂ ਮਹਾਰਾਜ ਸਹੀ ਗਏ, ਪਰ ਜਦੋਂ ਉਹਨੇ ਗੁਰੂ ਮਹਾਰਾਜ ਦੇ ਬਾਰੇ ਕੁਝ ਬੋਲਿਆ, ਜਿਹੜੀਆਂ ਪਹਿਲੀਆਂ ਪਾਤਸ਼ਾਹੀਆਂ ਉਹਨਾਂ ਬਾਰੇ ਗਲਤ ਬੋਲਿਆ, ਤੇ ਉਦੋਂ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਕੁਝ ਹੁਕਮ ਦਿੱਤਾ ਵੀ ਇਹਦੇ ਨਾਲ ਹੁਣ ਕੀ ਕਰਨਾ। ਬੇਅਦਬੀ ਉਹ ਵੀ ਸੀ ਤੇ ਗੁਰੂ ਮਹਾਰਾਜ ਨੇ ਮੌਕੇ ਤੇ ਹੁਕਮ ਦਿੱਤਾ। ਦੂਸਰੇ ਪਾਸੇ ਜੇ ਤੁਸੀਂ ਵੇਖੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਹ ਸਰੀਰਕ ਜਾਮੇ ਦੇ ਉੱਤੇ, ਧਰਤੀ ਦੇ ਉੱਤੇ ਗੁਰੂ ਨਾਨਕ 10ਵੇਂ ਜਾਮੇ ਦੇ ਵਿੱਚ ਵਿਚਰ ਰਹੇ ਆ, ਤਾਂ ਉਦੋਂ ਵੀ ਸਰਕਾਰਾਂ ਨੇ ਇੰਤਹਾ ਕਰ ਛੱਡੀ। ਜਿਸ ਤਰੀਕੇ ਦਾ ਉਹਨਾਂ ਦੇ ਨਾਲ ਵਿਹਾਰ ਕੀਤਾ ਗਿਆ, ਜੋ ਕੁਝ ਉਹਨਾਂ ਦੇ ਨਾਲ ਵਾਅਦਾ ਖਿਲਾਫੀਆਂ ਕੀਤੀਆਂ ਗਈਆਂ, ਜੋ ਉਹਨਾਂ ਨੂੰ ਮਤਲਬ ਜਿਸ ਤਰੀਕੇ ਨਾਲ ਟਰੀਟ ਕੀਤਾ ਗਿਆ, ਉਹ ਵੀ ਸਾਡੇ ਸਾਹਮਣੇ। ਫਿਰ ਜਦੋਂ ਸਿੰਘਾਂ ਦਾ ਸਮਾਂ ਆਇਆ, ਜਦੋਂ ਗੁਰੂ ਮਹਾਰਾਜ ਨੇ ਗੁਰਿਆਈ ਖਾਲਸਾ ਪੰਥ ਨੂੰ ਬਖਸ਼ਤੀ ਆ ਔਰ ਗੁਰੂ ਗ੍ਰੰਥ ਨੂੰ ਬਖਸ਼ਤੀ ਆ, ਉਦੋਂ ਜਿਹੜੇ ਦੋ ਪ੍ਰਮੁੱਖ ਇਤਿਹਾਸ ਦੇ ਵਿੱਚ ਸਰੋਤ ਸਾਡੇ ਮਿਲਦੇ ਨੇ ਬੇਅਦਬੀਆਂ ਦੇ, ਉਹ ਮੈਂ ਤੁਹਾਨੂੰ ਦੱਸਣ ਲੱਗਾ, ਹੋਰ ਵੀ ਹੋਣਗੇ। ਪਹਿਲਾ ਹੀ ਮੱਸੇ ਰੰਗੜ ਦਾ, ਜਿਹਨੇ ਦਰਬਾਰ ਸਾਹਿਬ ਆ ਕੇ ਬੇਅਦਬੀ ਕੀਤੀ। ਮਤਲਬ ਗੁਰੂ ਦਾ ਜਿਹੜਾ ਸਥਾਨ ਆ ਉਹਨੂੰ ਜਿਸ ਤਰੀਕੇ ਦੇ ਨਾਲ ਉਹਨੇ ਜਲੀਲ ਕੀਤਾ, ਉਹ ਵੀ ਇੱਕ ਬੇਅਦਬੀ ਸੀ। ਫਿਰ ਜਦੋਂ ਅਬਦਾਲੀ ਦਾ ਸਮਾਂ ਆਇਆ ਤੇ ਬਾਬਾ ਦੀਪ ਸਿੰਘ ਵਾਲਾ ਜਿਹੜਾ ਚੈਪਟਰ ਆ ਜਿਹੜਾ ਵਿੱਚ ਉਹ ਆਉਂਦਾ ਆ, ਉਹ ਵੀ ਬੇਅਦਬੀ ਸੀ। ਉਹਨਾਂ ਸਮਿਆਂ ਨੂੰ ਸਿੱਖਾਂ ਨੇ ਕਿਵੇਂ ਨਜਿੱਠਿਆ, ਉਹਦੀ ਸਟਾਰਟਿੰਗ ਜਿਹੜੀ ਸਿੱਖਿਆ ਦੀ ਸਟਾਰਟ ਕੀਤੀ ਹੈ, ਜਿਹੜੀ ਮੈਨੂੰ ਸਮਝ ਆਉਂਦੀ ਆ, ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚ ਪਈ ਆ। ਜਦੋਂ ਉਹ ਗੁਰੂ ਨਾਨਕ ਪਾਤਸ਼ਾਹ ਬਾਰੇ ਲਿਖਦੇ ਨੇ, ਉਹ ਜਦੋਂ ਮੱਕੇ ਦੀ ਫੇਰੀ ਲਿਖਦੇ ਨੇ ਗੁਰੂ ਨਾਨਕ ਪਾਤਸ਼ਾਹ ਦੇ ਮਹਾਰਾਜ ਦੇ ਬਾਰੇ ਦੇ ਵਿੱਚ, ਤੇ ਉੱਥੇ ਦੋ ਸ਼ਬਦ ਆਉਂਦੇ ਨੇ ਜਿਹੜੇ ਸਾਨੂੰ ਸਮਝਣੇ ਚਾਹੀਦੇ ਨੇ। ਆਸਾ ਹੱਥ ਕਿਤਾਬ। ਆਸਾ ਪੰਜਾਬੀ ਦੇ ਜੇ ਅੱਜ ਦੀ ਭਾਸ਼ਾ 'ਚ ਕਹਿੰਦੇ, ਤੈਨੂੰ ਕਹਿੰਦੇ ਡਾਂਗ ਨੂੰ ਕਹਿੰਦੇ ਨੇ, ਡਾਂਗ ਹੱਥ 'ਚ ਫੜ ਕੇ ਜਾਣੀ। ਹੁਣ ਜੇ ਡਾਂਗ ਫੜ ਕੇ ਗੁਰੂ ਮਹਾਰਾਜ ਗਏ ਨੇ ਤੇ ਨਾਲ ਪੋਥੀ ਆ ਗੁਰਬਾਣੀ ਦੀ, ਤੇ ਜੇ ਤੁਸੀਂ ਉਦੋਂ ਸਰੀਰਕ ਰੂਪ 'ਚ ਉਮਰ ਵੇਖੋ ਤੇ ਗੁਰੂ ਮਹਾਰਾਜ ਜੀ ਨੇ ਬਿਰਧ ਨਹੀਂ ਹੋਏ, ਫਿਰ ਡਾਂਗ ਕੱਲ ਹੀ ਚੁੱਕ ਲਈ। ਉਹ ਇੱਕ ਸੰਕੇਤ ਆ ਸਾਨੂੰ ਕਿ ਭਾਈ ਆਪਣੀ ਰੱਖਿਆ ਆਪ ਹੀ ਕਰਨੀ ਪੈਣੀ। ਤੇ ਜੇ ਮੇਰੇ ਕੋਲ ਪੋਥੀ ਆ ਤੇ ਹੱਥ 'ਚ ਡਾਂਗ ਨਹੀਂ ਹੈਗੀ, ਤੇ ਫਿਰ ਜਿਹੜਾ ਮਰਜ਼ੀ ਜੋ ਮਰਜ਼ੀ ਕਰਕੇ ਚੱਲ ਜੇ, ਅਸੀਂ ਵਹਿੰਦੇ ਰਹਿਣਾ। ਉਹ ਸੰਕੇਤ ਦੇ ਗਏ। ਉਹਨਾਂ ਸੰਕੇਤਾਂ ਨੂੰ ਅੱਗੇ ਵਧਾ ਕੇ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਦੀ ਜਿਹੜੀ ਮੈਂ ਤੁਹਾਨੂੰ ਉਦਾਹਰਨ ਦਿੱਤੀ, ਉਦੋਂ ਸਿੱਖਾਂ ਦੇ ਉਹਨਾਂ ਨੇ ਪਤਾ ਕੀ ਹੁਕਮ ਦਿੱਤਾ ਸੀ ਵੀ ਜਿੰਨੇ ਵੀ ਸਿੱਖ ਇੱਥੇ ਮੌਜੂਦ ਆ, ਕੋਈ ਸਿੱਖ ਨਾ ਬਚੇ ਜਿਹੜਾ ਦੇ ਸਿਰ ਦੇ ਵਿੱਚ ਛਿੱਤਰ ਨਾ ਮਾਰੇ। ਤੇ ਜਿੰਨੇ ਸਿੱਖ ਮੌਜੂਦ ਸੀ, ਸਿੱਖਾਂ ਨੇ ਮਾਰ ਛਿੱਤਰ ਉਹਦਾ ਤੇ ਉਹਨੂੰ ਲਗਭਗ ਮਾਰ ਦਿੱਤਾ। ਔਰ ਉਸ ਤੋਂ ਬਾਅਦ ਉਹ ਗਿਆ, ਦੁਬਾਰਾ ਚੜ ਕੇ ਆਇਆ, ਜੰਗ ਹੋਈ ਤੇ ਉਹਦੇ ਵਿੱਚ ਫਿਰ ਉਹਦਾ ਸੌਦਾ ਲੱਗਾ। ਉਹਨੇ ਇਹ ਨਹੀਂ ਕਿਹਾ ਵੀ ਹੁਣ ਇਹਦੀ ਪਹਿਲਾਂ ਪ੍ਰੂਵ ਕਰਦੇ ਆ, ਪਹਿਲਾਂ ਮੌਕੇ ਦਾ ਜਿਹੜਾ ਹਾਕਮ ਆ ਉਹਨੂੰ ਦੱਸਦੇ ਆ ਵੀ ਭਈ ਆਹ ਕਰਦੇ ਉਹ ਕਰਦੇ। ਗੁਰੂ ਮਹਾਰਾਜ ਨੇ ਬੇਅਦਬੀ ਦਾ ਹੱਲ ਕੱਢਿਆ। ਦੂਸਰੀਆਂ ਦੋ ਘਟਨਾਵਾਂ ਜਿਹੜੀਆਂ ਆ, ਮੱਸੇ ਰੰਗੜ ਵਾਲੀ, ਹੁਣ ਉੱਥੇ ਜਿਹੜੀ ਥੋੜਾ ਜਿਹਾ ਫਰਕ ਪੈਂਦਾ ਉਹ ਇਹ ਪੈਂਦਾ ਆ ਕਿ ਜਦੋਂ ਬੇਅਦਬੀ ਹੋਈ, ਹੱਲ ਉਸੇ ਵੇਲੇ ਐਟ ਏ ਟਾਈਮ ਨਹੀਂ ਨਿਕਲਿਆ। ਵੀ ਜਿੱਦਾਂ ਅੱਜ ਮੱਸੇ ਰੰਗੜ ਨੇ ਬੇਅਦਬੀ ਕੀਤੀ ਹੋਵੇ ਤੇ ਕੱਲ ਨੂੰ ਹੀ ਉਹਦਾ ਸੌਦਾ ਨਹੀਂ ਲੱਗ ਗਿਆ। ਉਹ 'ਚ ਪੰਥ ਨੂੰ ਸਮਾਂ ਲੱਗਾ, ਟਾਈਮ ਲੱਗਾ। ਪਰ ਉਸ ਟਾਈਮ ਦੇ ਵਿੱਚ ਸਿੱਖਾਂ ਨੇ ਲੇਲੜੀਆਂ ਨਹੀਂ ਕੱਢੀਆਂ, ਕਿਸੇ ਨੂੰ ਨਹੀਂ ਕਿਹਾ। ਜਦੋਂ ਪਤਾ ਲੱਗਾ ਤੇ ਭਾਈ ਸੁੱਖਾ ਸਿੰਘ, ਜੇ ਮੈਂ ਗਲਤ ਨਹੀਂ ਆ, ਤਾਂ ਪਹਿਲਾਂ ਉਹ ਇੱਥੇ ਪੰਜਾਬ ਦੀ ਧਰਤੀ ਤੇ ਵਿਚਰਦੇ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਆਪ ਵੀ ਜਾ ਕੇ ਇਕੱਲਿਆਂ ਨੇ ਸੌਦਾ ਨਹੀਂ ਲਾਇਆ। ਉਹਨਾਂ ਕਿਹਾ ਵੀ ਇਹ ਸੁਨੇਹਾ ਕੌਮ ਦੇ ਵਿੱਚ ਪਹੁੰਚਣਾ ਚਾਹੀਦਾ, ਕੌਮ ਦੇ ਜਥੇਦਾਰਾਂ ਦੇ ਕੋਲ। ਤੇ ਫਿਰ ਉਹ ਬੀਕਾਨੇਰ ਦੇ ਜੰਗਲਾਂ 'ਚ ਗਏ ਤੇ ਉੱਥੋਂ ਬਾਅਦ ਵਿੱਚ ਜਦੋਂ ਆਏ ਤਾਂ ਉਹਨਾਂ ਕਹਿ ਕੇ ਜ਼ਿੰਮੇਵਾਰੀ ਲਵਾਈ ਕਿ ਨਹੀਂ, ਮੈਂ ਜਾਣਾ ਵਾ ਇਸ ਕੰਮ ਦੇ ਵਿੱਚ, ਕਿਉਂਕਿ ਮੈਂ ਵੇਖ ਕੇ ਆਇਆ। ਤੇ ਕੱਲ ਨੂੰ ਇਹ ਨਾ ਕੋਈ ਕਵੇ ਕਿ ਭਾਈ ਤੂੰ ਬੇਅਦਬੀ ਵੇਖੀ ਤੇ ਤੂੰ ਕੱਲਾ ਉਦਾਂ ਹੀ ਆ ਗਿਆ ਵਾ, ਤੇ ਮੈਂ ਜਿਹੜੇ ਫਰਜ਼ ਦੀ ਅਦਾ ਆਇਆ ਤਾਂ ਕਰਨ ਮੈਂ ਉਹ ਕਰ ਚੱਲਿਆ। ਪਰ ਹੁਣ ਜਦੋਂ ਡਿਊਟੀ ਲੱਗਣੀ ਹੈ ਤੇ ਉਹਨਾਂ ਵਿੱਚ ਦੋਵਾਂ ਸਿੰਘਾਂ ਦੇ ਵਿੱਚੋਂ ਇੱਕ ਮੈਂ ਜਾਣਾ ਹੈ। ਫਿਰ ਉਹ ਆਏ ਨੇ ਤੇ ਉਹਨਾਂ ਨੇ ਮੱਸੇ ਰੰਗੜ ਦਾ ਸਿਰ ਲਾ ਕੇ ਨੇਜੇ ਤੇ ਟੰਗ ਕੇ ਲੈ ਕੇ ਗਏ। ਬਾਬਾ ਦੀਪ ਸਿੰਘ ਵਾਲਾ ਚੈਪਟਰ ਸਾਡੇ ਸਾਹਮਣੇ। ਹੁਣ ਉਹਦੇ ਚ ਅੱਜ ਦੇ ਸਮਾਜ ਨੂੰ ਢਕਾ ਕੇ ਵੇਖੀਏ, ਜੇ ਅੱਜ ਨਿਹੰਗ ਸਿੰਘਾਂ ਨੇ ਦਿੱਲੀ ਦੇ ਬਾਰਡਰ ਦੇ ਉੱਤੇ ਬੇਅਦਬੀ ਕਰਨ ਵਾਲਾ ਵੱਢ ਕੇ ਟੰਗਤਾ ਤੇ ਸਾਡੀ ਅੱਧੀ ਕੌਮ ਕਹਿਣ ਲੱਗ ਪਈ ਜੀ ਇਹ ਕਿਹੜਾ ਪ੍ਰਦਰਸ਼ਨ ਕਰਨਾ ਸ਼ੁਰੂ ਕਰਤਾ ਸਿੱਖਾਂ ਨੇ।
ਅੱਛਾ, ਗੁਰਦੁਆਰਿਆਂ ਦੇ ਵਿੱਚ ਸੁੱਖਾ ਸਿੰਘ, ਮਹਿਤਾਬ ਸਿੰਘ ਵਰਸ਼ੇ ਦੇ ਉੱਤੇ ਸਿਰ ਟੰਗ ਕੇ ਤੁਰੇ ਜਾਣ ਤੇ ਸਾਨੂੰ ਵਧੀਆ ਲੱਗਦੇ, ਤੇ ਅੱਜ ਦਾ ਸਿੱਖ ਕੋਈ ਵੱਢਦੇ ਤੇ ਅਸੀਂ ਕਹਿੰਦੇ ਸਿੱਖਾਂ ਨੇ ਗਲਤ ਪੇਸ਼ ਕਰਤੀ ਦੁਨੀਆ ਦੇ ਵਿੱਚ, ਤੁਸੀਂ ਕਿਹੜੀ ਇਮੇਜ ਦੁਨੀਆ ਨੂੰ ਵਿਖਾਲਣ ਦੇ। ਇਹ ਵਿਚਾਰ ਸਾਡੇ 'ਚ ਆਉਂਦੇ ਨੇ। ਕਿਉਂ ਆਉਂਦੇ ਨੇ? ਕਿਉਂਕਿ ਸਾਡੇ ਤਾਂ ਦੁਨੀਆ ਭਾਰੀ ਹੋ ਗਈ ਤੇ ਗੁਰੂ ਪਿੱਛੇ ਚਲਾ ਗਿਆ। ਸਾਨੂੰ ਅੱਜ ਪਹਿਲਾਂ ਇਹ ਆ ਵੀ ਦੁਨੀਆ ਕੀ ਕਹੂਗੀ, ਸਾਨੂੰ ਇਹ ਨਹੀਂ ਆ ਵੀ ਗੁਰੂ ਕੀ ਕਹੇਗਾ। ਮੈਂ ਨਹੀਂ ਕਹਿੰਦਾ ਵੀ ਦੁਨੀਆ ਦਾ ਲਿਹਾਜ਼ ਨਹੀਂ ਰੱਖਣਾ ਚਾਹੀਦਾ, ਪਰ ਜਿੱਥੇ ਗੱਲ ਗੁਰੂ ਦੀ ਆ ਗਈ ਉੱਥੇ ਦੁਨੀਆ ਦਾ ਲਿਹਾਜ਼ ਪਿੱਛੇ ਰਹਿ ਜਾਂਦਾ। ਹੁਣ ਜਿਹੜਾ ਅੱਜ ਦਾ ਸਾਡਾ, ਉਹ ਸਾਰੇ ਸਿੰਘਾਂ ਨੇ ਤੁਹਾਨੂੰ ਹੱਲ ਦੱਸਿਆ ਵੀ ਭਾਈ ਕਰਨੇ ਪੰਥ ਨੂੰ ਆਪ ਹੀ ਪੈਣੇ, ਤੇ ਉਹ ਦੱਸ ਵੀ ਦਿੱਤੇ ਵੀ ਇਵੇਂ ਹੀ ਹੋਣੇ। ਪਰ ਇਹਦੇ ਵਿੱਚ ਹੁਣ ਜਿੱਦਾਂ ਦੇ ਸਾਡੇ ਅੱਜ ਦੇ ਹਾਲਾਤ ਨੇ, ਉਹ 'ਚੋਂ ਪ੍ਰੈਕਟੀਕਲ ਸੋਲਿਊਸ਼ਨ ਸਾਨੂੰ ਜਦੋਂ ਦਿਖਦੇ ਨੇ, ਮਿਲਦੇ ਨੇ, ਤੇ ਉਹ ਬੜੇ ਘੱਟ ਦਿਖਦੇ ਨੇ, ਤੇ ਹਾਲਾਤ ਬਹੁਤੇ ਸਾਨੂੰ ਵਧੀਆ ਨਹੀਂ ਦਿਖਦੇ। ਔਰ ਇੱਕ ਗੱਲ ਮੈਂ ਹੋਰ ਇਹਦੇ ਸਾਫ਼ ਕਰਦਾ, ਜਿੰਨੇ ਇਸ ਰਸਤੇ ਤੇ ਤੁਰਨਾ ਆ, ਜਿੱਤੇ ਗੁਰੂ ਮਹਾਰਾਜ ਨੇ ਮਿਹਰ ਕਰਨੀ ਆ, ਉਹਨੇ ਇਹ ਸੋਚ ਕੇ ਨਹੀਂ ਕਰਨੀ, ਜਾਂ ਉਹਨੇ ਇਹ ਸੋਚ ਕੇ ਐਕਸ਼ਨ ਨਹੀਂ ਲੈਣਾ ਵੀ ਮੇਰਾ ਮਗਰੋਂ ਨਿਆਣਾ ਕੌਮ ਪਾਲੂਗੀ ਕਿ ਨਹੀਂ ਪਾਲੂਗੀ। ਤੇ ਅੱਜ ਜਿਹਨੂੰ ਮੇਰੇ ਵਰਗੇ ਤੇ ਕਿਸੇ ਤੇ 57 ਵੀ ਹੋ ਜਾਏ ਕਿਸੇ ਕੌਮ ਦੇ ਉੱਤੇ, ਫਿਰ ਉਹ ਸਾਰੀ ਉਮਰ ਕੌਮ ਨੂੰ ਲਾਮੇ ਦਿੰਦਾ ਵੀ ਤੁਸੀਂ ਮੇਰੇ ਨਿਆਣੇ ਕਿਉਂ ਨਹੀਂ ਪਾਲਦੇ ਪਏ। ਇਹ ਰਸਤਾ ਹੀ ਇਦਾਂ ਦਾ ਨਹੀਂ। ਪਰ ਮੈਂ ਇਹਦੇ ਨਾਲ ਐਡ ਕਰਦਾ, ਫਿਰ ਕਿਸੇ ਨੇ ਗਲਤ ਪਾਸੇ ਲੈ ਜਾਣੀ ਗੱਲ, ਵੀ ਇਹਦਾ ਮਤਲਬ ਇਹ ਨਹੀਂ ਆ ਵੀ ਕੌਮ ਨੂੰ ਸਾਂਭਣੇ ਨਹੀਂ ਚਾਹੀਦੇ। ਕੌਮ ਨੇ ਸਾਂਭੇ ਵੀ ਨੇ, ਜਿੰਨੇ ਵੱਧ ਤੋਂ ਵੱਧ ਜਿਨ੍ਹਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਸੰਘਰਸ਼ ਲੜਿਆ, ਕੌਮ ਨੇ ਪਰਿਵਾਰ ਸਾਂਭੇ ਵੀ। ਪਰ ਜੇ ਕੋਈ ਇੱਕ ਅੱਧਾ ਮੇਰੇ ਵਰਗਾ ਰਹਿ ਗਿਆ ਆ ਤੇ ਉਹ ਇਹ ਲਾਮੇ ਹੀ ਦੇਈ ਜਾਵੇ ਸਾਰੀ ਉਮਰ ਵੀ ਕੌਮ ਨੇ ਮੈਨੂੰ ਸਾਂਭਿਆ ਨਹੀਂ, ਤੇ ਇਹਦਾ ਮਤਲਬ ਤੂੰ ਕਾਹਦੀ ਕੁਰਬਾਨੀ ਕੀਤੀ ਹੈ? ਤੁਸੀਂ ਤਾਂ ਉਸ ਸਿੰਘ ਦੀ ਕੁਰਬਾਨੀ ਨੂੰ ਰੋਲਣ ਦੇ। ਸੋ ਲਾਮੇ ਨਹੀਂ ਹੋਣੇ ਚਾਹੀਦੇ। ਔਰ ਜੇ ਤੋਂ ਸੇਵਾ ਲੈਣੀ ਆ, ਉਹ ਜੇ ਇਹ ਸੋਚ ਕੇ ਕੰਮ ਕਰੇਗਾ ਵੀ ਇਹਦੇ ਚੋਂ ਮੈਨੂੰ ਬੜੇ ਮਤਲਬ ਸੋਨੇ ਨਾਲ ਤੋਲਿਆ ਜਾਊਗਾ ਤੇ ਮੇਰੀ ਅਗਲੀ ਜ਼ਿੰਦਗੀ ਬੜੀ ਖੁਸ਼ਹਾਲ ਆ, ਤੇ ਉਹ ਫਿਰ ਇੱਕ ਲਾਲਚ ਆ। ਉਸ ਲਾਲਚ ਦੇ ਵਿੱਚੋਂ ਜਿਹੜਾ ਆ ਉਹ ਇਹ ਕੰਮ ਨਹੀਂ ਕਰਨੇ ਚਾਹੀਦੇ। ਗੁਰੂ ਪਿਆਰ ਦੇ ਵਿੱਚੋਂ ਕਰਨੇ ਚਾਹੀਦੇ ਆ। ਤੇ ਜਦੋਂ ਗੁਰ ਪਿਆਰ ਹੋਵੇ ਤੇ ਫਿਰ ਸਿਆਣੇ ਕਹਿੰਦੇ ਜਦੋਂ ਪ੍ਰਚਾਰ ਕਰਨ ਤੁਰੋ ਤੇ ਖਫਣ ਜਿਹੜਾ ਆ ਉਹ ਗੱਡੀ 'ਚ ਰੱਖ ਕੇ ਤੁਰੋ। ਇਹ ਰਾਹ ਇਦਾਂ ਦਾ ਹੀ ਆ। ਸੋ ਖੈਰ, ਉਧਰ ਨੂੰ ਮੈਂ ਜ਼ਿਆਦਾ ਥਿਊਰੀ 'ਚ ਨਹੀਂ ਜਾਣਾ। ਹੋਰ ਜਿਹੜੇ ਅੱਜ ਦੇ ਹਾਲ ਸਾਨੂੰ ਦੇਖਦੇ ਨੇ, ਅੱਜ ਕੀ ਆ ਕਿ ਸਿਸਟਮ ਬਹੁਤ ਤੇਜ਼ ਹੋ ਗਿਆ। ਜਿਹੜੀ ਸਮੇਂ ਦੀ ਸਰਕਾਰ ਆ ਉਹਦੀ ਘੁਸਪੈਠ ਇੰਨੀ ਤਗੜੀ ਹੋ ਗਈ ਆ ਸਾਡੇ ਵਿੱਚ, ਤੇ ਸਾਡੇ ਸਿੱਖ ਜਿਹੜੇ ਨੇ ਉਹ ਵਿੱਚੇ ਮੈਂ ਆ ਉਹਨਾਂ ਵੀ ਅਸੀਂ ਇਸ ਹਾਲਾਤ 'ਚ ਚਲੇ ਗਏ ਵੀ ਸਾਡੇ ਕੋਲੋਂ ਕੁਝ ਨਹੀਂ ਹੋ ਰਿਹਾ। ਕੁਝ ਨਹੀਂ ਹੋ ਰਿਹਾ ਤਾਂ ਮਤਲਬ ਇਹ ਨਹੀਂ ਵੀ ਕਿਸੇ ਕੋਲੋਂ ਕੁਝ ਨਹੀਂ ਹੋ ਰਿਹਾ, ਜਿੰਨਾ ਕੁ ਹੋ ਰਿਹਾ ਉਹਨਾਂ ਕਰੀ ਜਾਣਾ। ਪਰ ਇੱਕ ਉਦਾਹਰਣ ਮੈਂ ਤੁਹਾਨੂੰ ਇੱਥੇ ਸਠਿਆਲੇ ਦੀ ਦਿੰਦਾ ਵੀ ਸਾਡੇ ਸਿੱਖ ਕਿੱਦਾਂ ਦੇ ਹੋ ਗਏ ਨੇ, ਹੁਣ ਸਿਸਟਮ ਦੇ ਵਿੱਚ ਕਿੰਨਾ ਵੱਜ ਗਏ ਨੇ। ਜਿਹੜੀ ਮੇਰੇ ਤੋਂ ਪਹਿਲਾਂ ਮਾਸਟਰ ਜੀ ਨੇ ਗੱਲ ਵੀ ਕਹੀ ਵੀ ਗੁਰਦੁਆਰਿਆਂ ਦੀਆਂ ਕਮੇਟੀਆਂ ਕਿੱਥੇ ਤੱਕ ਗਿਰ ਗਈਆਂ ਨੇ ਵੀ ਉਹਨਾਂ ਨੂੰ ਲੱਗਦਾ ਵੀ ਜੋ ਮਰਜ਼ੀ ਹੁੰਦਾ ਰਹੇ, ਸਾਡਾ ਇਹ ਵਿਸ਼ਾ ਹੀ ਨਹੀਂ। ਸੋ ਇੱਕ ਪਿੰਡ ਦੇ ਵਿੱਚ 18 ਗੁਰੂ ਘਰ ਨੇ। ਸਠਿਆਲੇ ਦੇ ਵਿੱਚ ਮੈਂ ਜੇ ਗਲਤ ਨਹੀਂ ਆ ਤੇ ਤਕਰੀਬਨ ਇੰਨੇ ਗੁਰੂ ਘਰ ਨੇ, 18। ਤੇ ਇੱਕ ਗੁਰਦੁਆਰੇ ਦੇ ਵਿੱਚ ਤਕਰੀਬਨ 5 6 ਗੁਰੂ ਮਹਾਰਾਜ ਦੇ ਸਰੂਪ ਨੇ। ਇੱਕ ਨਾ ਇਕਨੋਮੀ ਦੀ ਜਿਹੜੇ ਅਰਥ ਸ਼ਾਸਤਰ ਦੀ ਥੋੜਾ ਸਮਝਦੇ ਨਾ, ਉਹਨਾਂ ਦੇ ਵਿੱਚ ਇੱਕ ਥਿਊਰੀ ਆ ਜਿਹੜੀ ਕਿ ਪ੍ਰੈਕਟੀਕਲੀ ਬਿਲਕੁਲ ਸਹੀ ਆ। ਉਹ ਇਹ ਕਹਿੰਦੇ ਨੇ, ਆਂਦੇ ਵੀ ਕਿਸੇ ਚੀਜ਼ ਦੀ ਜੇ ਬੁਕਤ ਘਟਾਉਣੀ ਆ, ਕਿਸੇ ਚੀਜ਼ ਦਾ ਜੇ ਰੇਟ ਘਟਾਉਣਾ ਆ ਤੁਸੀਂ, ਤੇ ਉਹਦੀ ਪੈਦਾਵਾਰ ਬਹੁਤ ਜ਼ਿਆਦਾ ਵਧਾ ਦਿਓ। ਜਿੰਨੀ ਆਂਦੇ ਉਹਦੀ ਪੈਦਾਵਾਰ ਵਧੇਗੀ ਉਹਦੀ ਬੁਕਤ ਉਨੀ ਘਟੇਗੀ। ਤੇ ਆਂਦੇ ਕਿਸੇ ਚੀਜ਼ ਦਾ ਮੁੱਲ ਵਧਾਉਣਾ ਆ, ਉਹਦੀ ਪੈਦਾਵਾਰ ਘਟਾ ਦਿਓ। ਅੱਜ ਦੇ ਸਮੇਂ ਤੁਸੀਂ ਲੈਣੀ ਆ ਸਿਲੰਡਰ ਦਾ ਹੀ ਲੈ ਲਓ, ਹੋਰ ਤੇ ਕੀ ਕਰਨਾ। ਜਦੋਂ ਸਿਲੰਡਰ ਆਮ ਹੀ ਤੇ ਦੁਨੀਆ ਨੂੰ ਕੋਈ ਕਦਰ ਨਹੀਂ, ਮਾੜੀ ਜਿਹੀ ਉਹਦੀ ਬੁਕਤ ਉਹ ਘਟੀ, ਉਹਦੀ ਸਪਲਾਈ ਘਟੀ, ਲੋਕਾਂ ਦੀਆਂ ਡੇਢੜੀਆਂ ਨਿਕਲ ਗਈਆਂ ਮਗਰ। ਹੁਣ ਸਾਡੇ 'ਚ ਵੀ ਇਦਾਂ ਹੀ ਆ। ਜਿਸ ਗੁਰੂ ਦੇ ਦਰਸ਼ਨਾਂ ਦੇ ਲਈ ਸਾਡੀਆਂ ਮਾਤਾਵਾਂ, ਸਾਡੇ ਸਿੰਘ ਸਾਲਾਂ ਬੱਧੀ ਤਰਸਦੇ ਸੀ ਤੇ ਗੁਰੂ ਦੇ ਨਾਲ ਪਿਆਰ ਕਰਦੇ ਰਹਿੰਦੇ ਸੀ। ਸ਼੍ਰੀਨਗਰ ਵਾਲੀ ਮਾਈ ਦੀ ਘਟਨਾ ਸਾਡੇ ਸਾਹਮਣੇ ਆ। ਕਿੰਨਾ ਚਿਰ ਗੁਰੂ ਦਾ ਚੋਲਾ ਸੀਗਾ, ਯਾਦ ਕਰਦੀ ਰਹੀ। ਪਰ ਇਹ ਤਾਂ ਨਹੀਂ ਨਾ ਵੀ ਉਹ ਇਹ ਕਹਿਤਾ ਵੀ ਜੇ ਮੈਨੂੰ ਸਵੇਰੇ ਗੁਰੂ ਨਹੀਂ ਮਿਲਿਆ ਤੇ ਮੇਰਾ ਪਿਆਰ ਘਟ ਗਿਆ। ਜੇ ਇਦਾਂ ਦਾ ਸਿੱਖ ਦਾ ਪਿਆਰ ਆ ਤੇ ਉਹ ਪਿਆਰ ਨੂੰ ਕਰਨਾ ਵੀ ਕੀ ਹੈ। ਹੁਣ ਅਸੀਂ ਕੀ ਕੀਤਾ ਵੀ ਇੰਨਾ ਜ਼ਿਆਦਾ ਨੋਰਮਲ ਕਰਤਾ ਵੀ ਹਰ ਬੰਦਾ ਇਹ ਚਾਹੁੰਦਾ ਵੀ ਮੈਂ ਬਸ ਘਰੋਂ ਬਾਹਰ ਨਿਕਲਣਾ ਤੇ ਗੁਰੂ ਮੇਰੇ ਸਾਹਮਣੇ ਖਲੋਤਾ ਹੋਵੇ, ਮੈਨੂੰ ਡੀਕਣ ਡਿਆ ਹੋਵੇ। ਉਹਦੇ ਕਾਰਨ ਅਸੀਂ ਇੱਕ ਪਿੰਡ ਦੇ ਵਿੱਚ 18 ਗੁਰੂ ਘਰ ਬਣਾ ਲਏ ਤੇ 18 ਪਿੰਡ। ਹੁਣ ਫਿਰ ਬੰਦੇ ਨੇ ਕਹਿਣਾ ਵੀ ਇਹਦਾ ਮਤਲਬ ਤੁਸੀਂ ਚਾਹੁੰਦੇ ਪ੍ਰਚਾਰ ਨਾ ਹੋਵੋ। ਮੈਂ ਕਹਿੰਦਾ ਵੀ 18 ਗੁਰਦੁਆਰਿਆਂ ਦੇ ਵਿੱਚੋਂ 5 ਦੀ ਵੀ ਔਸਤ ਲਾਈ ਜਾਵੇ, 90 ਗੁਰੂ ਮਹਾਰਾਜ ਦੇ ਸਰੂਪ ਰੱਖ ਕੇ ਕੀ ਸਿੱਖੀ ਦਾ ਪ੍ਰਚਾਰ ਇਹ ਹੋਇਆ ਵੀ ਤੁਹਾਡੇ ਸਾਹਮਣੇ ਬੇਅਦਬੀ ਹੋ ਗਈ ਤੇ ਤੁਸੀਂ ਥਾਣੇਦਾਰ ਨੂੰ ਸੱਦ ਕੇ ਤੇ ਬੰਦਾ ਉਹਨੂੰ ਫੜਾਤਾ।
ਇਹ ਕਿਹੜਾ ਪ੍ਰਚਾਰ ਆ? ਇਹ ਕਿਹੜਾ ਸਿੱਖ ਪੈਦਾ ਕੀਤਾ ਵੀ ਉਹਦੇ ਸਾਹਮਣੇ ਬੰਦਾ ਅੰਗ ਖਿਲਾਰਦਾ ਜਾਣ ਡਿਆ ਤੇ ਉਹਨੇ ਬੰਦਾ ਫੜ ਕੇ ਤੇ ਪਹਿਲਾਂ ਸਭ ਤੋਂ ਪੁਲਿਸ ਨੂੰ ਫੋਨ ਕੀਤਾ ਹੋਵੇ ਵੀ ਭਾਈ ਆ ਜਾਓ ਜੀ, ਇੱਥੇ ਬੇਅਦਬੀ ਹੋ ਗਈ, ਸਾਡੇ ਕੋਲ ਬੰਦਾ ਲੈ ਜਾਓ। ਵੀ ਇੰਨੇ ਫਿਰ ਦੱਸੋ ਇਹ ਕਿਹੜਾ ਪ੍ਰਚਾਰ ਹੈ? ਇਹ ਪ੍ਰਚਾਰ ਸਹੀ ਆ ਕਿ ਉਹ ਪ੍ਰਚਾਰ ਸਹੀ ਆ ਵੀ ਪਿੰਡ ਦੇ ਵਿੱਚ ਗੁਰਦੁਆਰਾ ਇੱਕ ਹੀ ਹੋਵੇ ਤੇ ਦਰਸ਼ਨ ਭਾਵੇਂ ਸਿੱਖ ਨੂੰ ਗੁਰੂ ਦੇ 6 ਮਹੀਨੇ ਹੋਵੇ, ਪਰ ਜੇ ਕੋਈ ਨਿੰਦਾ ਵੀ ਕਰੇ ਤੇ ਉਹਨੂੰ ਵੀ ਕਿਰਪਾਨ ਭੇਟ ਕਰੇ, ਕਿਹੜਾ ਪਿਆਰ ਜ਼ਿਆਦਾ ਸਹੀ ਹੈ? ਸੋ ਉਹਦੇ ਲਈ ਬੜੇ ਸਖਤ ਜਿਹੜੇ ਸਟੈਪ ਆ ਉਹ ਚੁੱਕਣੇ ਪੈਣੇ, ਔਰ ਉਹ ਮੇਰੇ ਕੋਲ ਤੇ ਚੁੱਕੇ ਨਹੀਂ ਜਾਣੇ। ਮੇਰੇ ਕੋਲ ਮਤਲਬ ਵੀ ਮੇਰੇ ਇਕੱਲੇ ਦੀ ਸਮਰੱਥਾ ਨਹੀਂਗੀ, ਪਰ ਜਿਵੇਂ ਪ੍ਰੋਫੈਸਰ ਸਾਹਿਬ ਨੇ ਕਿਹਾ ਵੀ ਸਾਡਾ ਅਕਾਲ ਤਖਤ ਸਮਰੱਥ ਹੈ, ਸਾਡੀਆਂ ਉਹ ਸੰਸਥਾਵਾਂ ਸਮਰੱਥ ਨੇ। ਜੇ ਉਹ ਹਾਰਡ ਕਦਮ ਚੁੱਕਣ ਤੇ ਉਹਦੇ ਨਤੀਜੇ ਚੰਗੇ ਨਿਕਲ ਸਕਦੇ ਔਰ ਅਸੀਂ ਕੱਢ ਸਕਦੇ, ਪਰ ਫਿਰ ਵੀ ਇਹ ਗੱਲ ਸਾਫ਼ ਆ ਬੇਅਦਬੀਆਂ ਰੁਕਣੀਆਂ ਨਹੀਂ ਉਹਦੇ ਨਾਲ। ਤਾਂ ਮੈਂ ਕਿਹਾ ਵੀ ਜਦੋਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਾਂ ਗੁਰੂ ਮਹਾਰਾਜ ਸਰੀਰਕ ਰੂਪ 'ਚ ਵੀ ਮੌਜੂਦ ਸੀ, ਉਦੋਂ ਵੀ ਲੋਕ ਮੌਜੂਦ ਸੀ ਬੇਅਦਬੀ ਕਰਨ ਵਾਲੇ, ਤੇ ਅੱਗੇ ਵੀ ਰਹਿਣਗੇ। ਬੇਅਦਬੀਆਂ ਰੁਕਣੀਆਂ ਨਹੀਂ ਪੱਕੀਆਂ, ਪਰ ਬੇਅਦਬੀਆਂ ਨੂੰ ਠੱਲ ਜ਼ਰੂਰ ਲਵਾਂਗੇ। ਜਿਹੜਾ ਕਰਨ ਆਊਗਾ ਉਹਨੂੰ ਪਤਾ ਹੋਊਗਾ ਇਹਦਾ ਨਤੀਜਾ ਕੀ ਹੋਣਾ, ਉਹਦੇ ਨਾਲ ਉਹਨੂੰ ਠੱਲਿਆ ਜਾ ਸਕਦਾ। ਔਰ ਜਿਹੜਾ ਇਹ ਸਵਾਲ ਲਿਖਿਆ ਵੀ ਇਹਦੇ ਪਿੱਛੇ ਕੌਣ, ਬੇਅਦਬੀ ਕਰਦਾ ਕੌਣ ਹੈ? ਕੋਈ ਮੰਦਬੁੱਧੀ ਜਾਂ ਦੂਜਾ ਤੀਜਾ ਨਹੀਂ, ਉਹਦੀ ਭਾਵਨਾ ਕੀ ਹੁੰਦੀ ਹੈ ਬੇਅਦਬੀ ਕਰਨ ਵਾਲੇ, ਉਹ ਕਿਉਂ ਕਰਦਾ? ਉਹਦਾ ਮੈਨੂੰ ਤਾਂ ਇੱਕੋ ਗੱਲ ਸਮਝ ਆਈ, ਜੇ ਛੇਵੇਂ ਪਾਤਸ਼ਾਹ ਦੇ ਸਾਹਮਣੇ ਅਪਸ਼ਬਦ ਬੋਲੇ ਗੁਰੂਆਂ ਨੂੰ, ਉਹਦੀ ਭਾਵਨਾ ਵੀ ਗੁਰੂ ਦੇ ਨਾਲ ਈਰਖਾ ਤੇ ਵੈਰ ਵਿਰੋਧ ਸੀ। ਜੇ ਮੱਸਾ ਰੰਗੜਾ ਕੇ ਬੈਠਾ, ਉਹਦੇ ਮਨ 'ਚ ਵੀ ਸਰਕਾਰਾਂ ਦੀ ਭਾਵਨਾ ਇਹੋ ਹੀ ਵੀ ਸਿੱਖਾਂ ਨੂੰ ਚੜਾਉਣਾ ਆ, ਇਹ ਜਿੱਥੋਂ ਤਾਕਤ ਲੈਂਦੇ ਨੇ ਉਹਨੂੰ ਖਤਮ ਕਰਨਾ। ਜੇ ਅਬਦਾਲੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੇ ਇਹੋ ਸੋਚ ਕੇ ਕੀਤਾ ਵੀ ਇਹ ਸਿੱਖ ਇੱਥੋਂ ਤਗੜੇ ਹੁੰਦੇ ਨੇ, ਤੇ ਜੇ ਇਹਨਾਂ ਨੂੰ ਕਮਜ਼ੋਰ ਕਰਨਾ, ਮਾੜੇ ਕਰਨਾ, ਤੇ ਮੈਂ ਇੱਥੇ ਹਮਲਾ ਕਰਾਂ। ਤੇ ਉਹੀ ਗੱਲ ਚੱਲਦਿਆਂ ਚੱਲਦਿਆਂ ਅੱਜ ਵੀ ਆਉਂਦੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਿਰਫ ਉਹ ਕਰੇਗਾ ਜਿਹਨੂੰ ਸਿੱਖਾਂ ਦੇ ਨਾਲ ਕੋਈ ਪਿਆਰ ਨਹੀਂ, ਜਿਹੜਾ ਸਿੱਖਾਂ ਨੂੰ ਚੜਾਉਣਾ ਚਾਹੁੰਦਾ ਹੋਵੇ ਤੇ ਜਿਹੜਾ ਸਿੱਖਾਂ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੋਵੇ। ਫਿਰ ਭਾਵੇਂ ਉਹ ਮੰਦ ਬੁੱਧੀ ਹੋਵੇ ਤੇ ਭਾਵੇਂ ਗੋਲਡਨ ਬੁੱਧੀ ਹੋਵੇ, ਫਿਰ ਉਹਦੀ ਸਜ਼ਾ ਇੱਕ ਹੀ ਬਣਦੀ। ਸੋ ਬੇਅਦਬੀਆਂ ਘਟਾ ਸਕਦੇ ਆ, ਕੰਟਰੋਲ ਬਹੁਤ ਜ਼ਿਆਦੀਆਂ ਕਰ ਸਕਦੇ ਆ, ਤੇ ਉਹਦੀ ਆਪਾਂ ਸਜ਼ਾ ਬਣਦੇ ਸਮੇਂ ਦੇ ਉੱਤੇ ਜਿਹੜੀ ਆ ਉਹ ਖਾਲਸਾ ਪੰਥ ਦੇ ਵੀ ਸਕਦਾ। ਹਾਂ, ਜਿਹੜੀ ਬਿੱਲ ਵਾਲੀ ਗੱਲ ਆ ਵਿੱਚ ਹੁਣ ਕਾਨੂੰਨ ਵਾਲੀ ਗੱਲ, ਉਹਦੇ ਤੇ ਮੇਰਾ ਨਜ਼ਰੀਆ ਸਿਰਫ ਇੰਨਾ ਕਿਹਾ, ਮੈਂ ਇਹ ਨਹੀਂ ਕਹਿੰਦਾ ਵੀ ਉਹ ਬਣੇ ਨਾ, ਜੇ ਸਰਕਾਰ ਨੇ ਬਣਾਉਣਾ ਬਣਾ ਲੇ, ਉਹਨੇ ਜਿਹੜਾ ਇੰਪਲੀਮੈਂਟ ਕਰਨਾ ਕਰ ਲੇ, ਪਰ ਪੰਥ ਦਾ ਰੋਲ ਉਸ ਕਾਨੂੰਨ ਤੇ ਰੁਕਣਾ ਨਹੀਂ ਚਾਹੀਦਾ, ਟੇਕ ਨਹੀਂ ਉਸ ਕਾਨੂੰਨ ਤੇ ਹੋਣੀ ਚਾਹੀਦੀ। ਜੇ ਸਰਕਾਰ ਨੂੰ, ਭਗਵੰਤ ਮਾਨ ਨੂੰ ਗੁਰੂ ਮਹਾਰਾਜ ਦੇ ਨਾਲ ਪਿਆਰ ਆ ਤੇ ਉਹਨੇ ਕਾਨੂੰਨ ਬਣਾਉਣਾ ਬਣਾ ਲੇ, ਉਹ ਆਪਣੀ ਡਿਊਟੀ ਪੂਰੀ ਕਰ ਲੇ। ਜੇ ਉਹਦੀ ਡਿਊਟੀ ਇੰਨੀ ਕੀ ਆ ਵੀ ਸਿਰਫ ਕਾਨੂੰਨ ਬਣਾ ਕੇ ਤੇ ਉਹਨੂੰ ਲਮਕਾਉਣਾ ਹੈ ਤੇ ਉਹ ਕਰ ਲੇ, ਕੋਈ ਗੱਲ ਨਹੀਂ। ਪਰ ਬਾਕੀ ਖਾਲਸਾ ਪੰਥ ਇਸ ਕੰਮ ਲਈ ਥੋੜੀ ਬੈਠਾ ਹੈ। ਫਿਰ ਜਿੱਦਣ ਸਾਨੂੰ ਤੁਹਾਨੂੰ ਕਿਸੇ ਨੂੰ ਮੌਕਾ ਮਿਲੂਗਾ, ਉਦੋਂ ਜਿਹੜੀ ਖਾਲਸਾ ਪੰਥ ਦੀ ਰਵਾਇਤ ਅਨੁਸਾਰ ਸਜ਼ਾ ਹੈ ਉਹ ਵੀ ਦਿੱਤੀ ਜਾ ਸਕਦੀ, ਪਰ ਉਹ ਸਜ਼ਾ ਜੇ ਅਕਾਲ ਤਖਤ ਤੈਅ ਕਰੇ ਤੇ ਉਹਦੀ ਭੁਗਤ ਕੁਝ ਹੋ ਰਿਹਾ। ਮੇਰੇ ਵਰਗਾ ਸਟੇਜਾਂ ਤੋਂ ਬੋਲ ਕੇ ਚੱਲ ਜੇ, ਉਹਦੀ ਭੁਗਤ ਹੋ ਰਿਹਾ, ਜਿੰਨੇ ਮਰਜ਼ੀ ਬੋਲ ਕੇ ਚੱਲ ਜੀ ਹੋ ਰਿਹਾ। ਜੇ ਸਾਡੀਆਂ ਸੰਸਥਾਵਾਂ ਤੇ ਕ੍ਰੈਡੀਬਲ ਸੰਸਥਾਵਾਂ ਉਹਨੂੰ ਹੁਕਮਨਾਮੇ ਦੇ ਤਹਿਤ ਜਾਰੀ ਕਰਨ ਤੇ ਇੰਪਲੀਮੈਂਟ ਕਰਾਉਣ, ਤੇ ਫਿਰ ਉਹਦੀ ਗੱਲ ਹੋਰ ਬਣਦੀ। ਸੋ ਉਹਦੇ ਵਿੱਚ ਆਉਂਦਾ ਆ ਅਕਾਲ ਤਖਤ ਸਾਹਿਬ ਦਾ ਰੋਲ, ਜਿਹੜਾ ਉੱਥੇ ਲਿਖਿਆ ਵੀ ਬੇਅਦਬੀਆਂ ਰੁਕ ਸਕਦੀਆਂ ਕਿ ਨਹੀਂ, ਕਿਵੇਂ ਰੁਕ ਸਕਦੀਆਂ, ਉਹ ਸਵਾਲ ਹੀ ਆ। ਰੁਕਣੀਆਂ ਨਹੀਂ ਰੁਕਣੀਆਂ ਬਾਅਦ ਦੀ ਗੱਲ, ਪਰ ਉਹਦੇ ਵਿੱਚ ਸਾਫ਼ ਲਿਖਿਆ ਆ ਕਿ ਅਕਾਲ ਤਖਤ ਸਾਹਿਬ ਵੱਲੋਂ ਇਹ ਆਦੇਸ਼ ਜਿਹੜੇ ਨੇ ਹੋਣੇ ਚਾਹੀਦੇ ਨੇ। ਤੇ ਜਿਹੜੀ ਕੱਲ ਇਕੱਤਰਤਾ ਹੋਣ ਜਾ ਰਹੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਸੱਦਿਆ ਆ, ਜੇ ਤਾਂ ਭਾਈ ਗੋਂਗਲੂਆਂ ਤੋਂ ਮਿੱਟੀ ਝਾੜ ਕੇ ਤੇ ਅਸੀਂ ਪਰੇ ਆ ਜਾਣਾ ਆ, ਤੇ ਫਿਰ ਉਹਦੇ ਨਾਲ ਵੀ ਕੁਝ ਨਹੀਂ ਨਿਕਲਣਾ। ਜੇ ਸਿਰਫ ਇਹ ਆ ਵੀ ਸਾਡੀ ਮਨੋਪਲੀ ਜਾਂ ਦੂਸਰਾ ਤੀਸਰਾ ਕਾਨੂੰਨ ਦੇ ਵਿੱਚ ਛੇੜਛਾੜ ਨਾ ਹੋ ਜਾਏ ਤੇ ਆਹ ਨਾ ਹੋ ਜਾਏ, ਉਹ ਨਾ ਹੋ ਜਾਏ, ਤੇ ਫਿਰ ਕੁਝ ਨਹੀਂ ਨਿਕਲਣਾ। ਗੁਰੂ ਦੇ ਸਾਹਮਣੇ ਸਿਆਸਤ ਕਿਸੇ ਦੀ ਨਹੀਂ ਚੱਲਣੀ। ਜਿੰਨੇ ਜਿੰਨੇ ਗੁਰੂ ਦੇ ਨਾਂ ਤੇ ਆਪਣੇ ਨਿੱਜ ਵਾਸਤੇ, ਚਾਹੇ ਉਹ ਜਥੇਬੰਦੀ ਦਾ ਨਿੱਜ ਹੋਵੇ ਤੇ ਚਾਹੇ ਆਪਣੀ ਨਿੱਜ ਦਾ ਨਿੱਜ ਹੋਵੇ, ਜਿਹੜਾ ਜਿਹੜਾ ਗੁਰੂ ਨੂੰ ਸੈਂਟਰ 'ਚ ਰੱਖ ਕੇ ਤੇ ਆਪਣੇ ਨਿੱਜ ਨੂੰ ਅੱਗੇ ਕਰਨ ਦੇ ਲਈ ਸਿਆਸਤ ਕਰੇਗਾ, ਉਹ ਅੱਜ ਵੀ ਮੁੱਦੇ ਮੁੱਢ ਡਿੱਗਾ ਤੇ ਕੱਲ ਵੀ ਡਿੱਗਾ। ਤੇ ਅਸੀਂ ਵੇਖ ਚੁੱਕੇ ਹਾਂ ਪਿਛਲੇ ਸਮਿਆਂ 'ਚ ਬਾਦਲ ਕਿੱਥੋਂ ਕਿੱਥੇ ਆ ਗਏ ਨੇ, ਅਕਾਲੀ ਦਲ ਕਿੱਥੋਂ ਕਿੱਥੇ ਆ ਗਿਆ। ਤੇ ਜੇ ਇਹੋ ਹੀ ਰਾਹ ਸਾਡੀ ਸ਼੍ਰੋਮਣੀ ਕਮੇਟੀ ਨੇ ਜਾਂ ਜੁੱਤੀਆਂ ਸੰਸਥਾਵਾਂ ਨੇ ਫੜ ਕੇ ਰੱਖਿਆ, ਤੇ ਭਾਈ ਡਿੱਗੋਗੇ ਤੁਸੀਂ। ਸੋ ਸਾਨੂੰ ਸਮਾਂ ਰਹਿੰਦੇ ਆਪਣੀਆਂ ਰਵਾਇਤਾਂ ਵੱਲ ਮੁੜਨਾ ਚਾਹੀਦਾ। ਹੁਣ ਕਈ ਕਹਿ ਦੇਣਗੇ ਫਿਰ ਵੀ ਨਹੀਂ ਜੀ ਇਹਦੇ 'ਚ ਇੱਦਾਂ ਹੋ ਜੂ ਉੱਦਾਂ ਹੋ ਜੂ। ਉਹ ਭਾਈ ਬਾਬੇ ਕਬੀਰ ਨੇ ਬੜਾ ਚਿਰ ਪਹਿਲਾਂ ਕਹਿਤਾ ਇਹ ਵੀ ਕਬੀਰ ਸਾਚਾ ਸਤਿਗੁਰ ਕਿਆ ਕਰੇ। ਇੱਥੇ ਗੁਰੂ ਦੀ ਸਮਰੱਥਾ ਦਾ ਸਵਾਲ ਨਹੀਂਗਾ। ਆਂਦੇ ਸੱਚਾ ਸਤਿਗੁਰੂ ਕੀ ਕਰੂ ਮੈਨੂੰ ਦੱਸੋ, ਜਾਂ ਸਿੱਖਾਂ ਮੈਂ ਚੂਕ। ਹੁਣ ਜੇ ਮੇਰੇ 'ਚ ਹੀ ਚੂਕ ਹੈ, ਮੇਰੇ 'ਚ ਮੇਰੀਆਂ ਨੇ ਲੱਤਾਂ ਭਾਰ ਚੱਲਦੀਆਂ,
ਤੇ ਗੁਰੂ ਹੁਣ ਇੱਥੇ ਕੀ ਕਰ ਲਏ ਭਾਈ? ਗੁਰੂ ਨੇ ਸਾਨੂੰ ਸਾਰਿਆਂ ਨੂੰ ਸਮਰੱਥ ਬਣਾਇਆ ਸੀ। ਘਰ ਘਰ ਅੰਦਰ ਧਰਮਸਾਲ ਦਾ ਕਨਸੈਪਟ ਹੀ, ਪਰ ਘਰ ਘਰ ਅੰਦਰ ਧਰਮਸਾਲ ਦਾ ਮਤਲਬ ਇਹ ਨਹੀਂ ਵੀ ਘਰ ਘਰ ਗੁਰੂ ਮਹਾਰਾਜ ਦੇ ਸਰੂਪ। ਧਰਮਸਾਲ ਗੁਰੂ ਦਾ ਸ਼ਬਦ ਦੇ ਰਾਹੀਂ ਜਿਹੜਾ ਪ੍ਰਚਾਰ ਆ ਉਹ ਅਲੱਗ ਰੂਪ ਦੇ ਵਿੱਚ, ਗੁਰੂ ਦਾ ਸਰੂਪ ਦਾ ਜਿਹੜਾ ਜਿਵੇਂ ਆਦਰ ਸਤਿਕਾਰ ਤੇ ਉਹ ਵਾਲੀ ਗੱਲ ਪ੍ਰੋਫੈਸਰ ਸਾਹਿਬ ਕਰਕੇ ਗਏ, ਉਹ ਥੋੜੀ ਜਿਹੀ ਰਲਦੀ ਮਿਲਦੀ ਇਹ ਗੱਲ ਐਵੇਂ ਹੀ ਆ। ਉਹ ਭਾਈ ਜਿਹੜੇ ਸਿੱਖ ਨੂੰ ਇਹ ਲੱਗਦਾ ਵੀ ਜੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋ ਗਿਆ ਤੇ ਮੇਰੇ ਕੋਲ ਦੂਸਰੀ ਫਿਰਨੀ ਤੋਂ ਜਿਹੜੀ ਇਸ ਗੁਰਦੁਆਰੇ ਦੇ ਵਿੱਚ ਰੋਜ਼ ਆਇਆ ਨਹੀਂ ਜਾਣਾ, ਤੇ ਭਾਈ ਜਿੱਦਣ ਤੇਰੇ ਪਿੰਡ ਦੇ ਵਿੱਚ 18 ਗੁਰਦੁਆਰੇ ਨੇ ਉਦੋਂ ਕਿਹੜੀ ਸਿੱਖੀ ਤੂੰ ਸਾਂਭ ਲਈ? ਔਰ ਸਾਡੇ ਇਲਾਕੇ ਦੇ ਵਿੱਚ ਅਸੀਂ ਇੱਥੇ ਵੇਖਦੇ ਹਾਂ, ਸਾਡੇ ਨੇੜੇ ਬਾਬਾ ਬਕਾਲਾ ਸਾਹਿਬ ਹੈ, ਇਤਿਹਾਸਕ ਸਥਾਨ ਆ। ਜਿਹੜੇ ਸਿੱਖਾਂ ਨੂੰ ਗੁਰੂ ਨਾਲ ਪਿਆਰ ਆ ਉਹ ਪਿੰਡੋਂ ਭਰਾ ਹਰ ਮਹੀਨੇ 15 ਦਿਨੀ ਬਾਬਾ ਬਕਾਲਾ ਸਾਹਿਬ ਨਤਮਸਤਕ ਹੋਣ ਜਾਂਦੇ ਨੇ ਕਿ ਨਹੀਂ ਜਾਂਦੇ? ਤੇ ਅਸੀਂ 20 25 25 30 ਕਿਲੋਮੀਟਰ ਤੋਂ ਚੱਲ ਜਾਂਦੇ ਗੁਰੂ ਦਾ ਮਤਲਬ ਦਰਸ਼ਨ ਕਰਨ ਦੇ ਲਈ। ਤੇ ਜੇ ਸਾਡੇ ਸਤਿਕਾਰ ਹੋਊ ਤਾਂ ਸਾਡੇ ਕੋਲ ਇੱਕ ਫਿਰਨੀ ਤੋਂ ਦੂਜੀ ਫਿਰਨੀ ਤੇ ਨਹੀਂ ਆਇਆ ਜਾਊ। ਫਿਰ ਤੇ ਉਹ ਬਾਬੇ ਫਰੀਦ ਵਾਲੀ ਗੱਲ ਹੀ ਆ ਵੀ ਗਲੀ 'ਚ ਚਿੱਕੜ ਦੂਰ ਕਰ, ਵੀ ਜੇ ਗਲੀ 'ਚ ਚਿੱਕੜ ਹੀ ਦਿਖਦਾ ਵਾ ਤੇ ਰੱਬ ਨਾਲ ਪਿਆਰ ਘਟ ਜਾਂਦਾ ਤੇ ਫਿਰ ਭਾਈ ਦੱਸੋ ਕਾਹਦੀ ਸਿੱਖੀ? ਸੋ ਪ੍ਰਚਾਰ ਦੇ ਤਰੀਕੇ ਬਦਲਣੇ ਪੈਣੇ, ਗੁਰੂ ਨੂੰ ਵੇਖਣ ਦੇ ਤੇ ਗੁਰੂ ਨੂੰ ਪਿਆਰ ਕਰਨ ਦੇ ਤਰੀਕੇ ਜੋ ਅਸੀਂ ਅੱਜ ਸਾਡੇ ਸਮਾਜ 'ਚ ਬਣ ਗਏ ਨੇ ਇਹ ਬਦਲਣੇ ਪੈਣੇ ਨੇ। ਹਾਰਡ ਸਟੈਪਸ ਸਾਡੀਆਂ ਸੰਸਥਾਵਾਂ ਨੂੰ ਲੈਣੇ ਪੈਣੇ ਨੇ, ਔਰ ਉਹਨਾਂ ਕਦਮਾਂ ਦੇ ਵਿੱਚ ਰਿਸਕ ਵੀ ਆ। ਪਰ ਇੱਕ ਕਹਾਵਤ ਆ, ਉਹ ਹੈਗੀ ਤੇ ਇੰਗਲਿਸ਼ ਦੀ ਆ, ਵੀ ਉਹ ਕਹਿੰਦੇ ਨੇ ਵੀ ਹਾਈ ਰਿਸਕ ਹਾਈ ਰਿਵਾਰਡ। ਇੰਗਲਿਸ਼ ਦਾ ਇੱਕ ਈਡੀਅਮ ਆ, ਉਹ ਏਦਾਂ ਵਰਤਦੇ ਨੇ ਕੁਝ, ਜੇ ਮੈਂ ਸਹੀ ਹੈ ਪ੍ਰੋਫੈਸਰ ਸਾਹਿਬ, ਉਹ ਏਦਾਂ ਹੀ ਆ ਵੀ ਜੇ ਆਂਦੇ ਹਾਈ ਰਿਸਕ ਆ ਜਿਹੜੀ ਚੀਜ਼ ਦਾ, ਉਹਦਾ ਰਿਵਾਰਡ ਵੀ ਹਾਈ ਹੁੰਦਾ। ਜੇ ਕਿਸੇ ਚੀਜ਼ ਦਾ ਸਾਨੂੰ ਲੱਗਦਾ ਵੀ ਆਹ ਗੱਲ ਜੇ ਅਕਾਲ ਤਖਤ ਸਾਹਿਬ ਨੇ ਕਹਿਤੀ ਤੇ ਇਹਨੂੰ ਕੋਈ ਗਲਤ ਇਸਤੇਮਾਲ ਕਰ ਸਕਦਾ ਆ, ਤੇ ਉਹਦੇ ਵਿੱਚੋਂ ਹੀ ਬੇਅਦਬੀਆਂ ਰੁਕਦੀਆਂ ਨੇ। ਜਿਵੇਂ ਅੱਜ ਕੱਲ ਕ੍ਰਿਕਟ ਦੇ ਮੈਚ ਮੂਚ ਚੱਲਦੇ, ਤੁਸੀਂ ਉਹ ਜਦੋਂ ਬੱਲੇਬਾਜ਼ ਛੱਕਾ ਮਾਰਨ ਲੱਗਦਾ ਤੇ ਬਾਲ ਜਦੋਂ ਹਵਾ 'ਚ ਜਾਂਦੀ ਉਹ ਰਿਸਕ ਹੁੰਦਾ ਕੈਚ ਹੋ ਜੂ, ਪਰ ਸਭ ਤੋਂ ਵੱਧ ਰਿਵਾਰਡ ਉਸੇ ਸ਼ਾਟ ਦਾ ਹੀ ਹੈ ਜੇ ਹਵਾ 'ਚ ਜਾ ਕੇ ਬਾਉਂਡਰੀਆਂ ਪਾਰ ਟਿਕੂ। ਸੇਮ ਚੀਜ਼ ਇੱਥੇ, ਜੇ ਇਹ ਡਿਸੀਜਨ ਸਾਡੇ ਸਖਤ ਅਸੀਂ ਲਵਾਂਗੇ ਤੇ ਉਹਦੇ ਰਿਵਾਰਡ ਫੇਰ ਹੀ ਸਹੀ ਨਿਕਲਣਗੇ। ਤੇ ਨਹੀਂ ਤੇ ਪੋਲੇ ਪੋਲੇ ਤੇ ਅਸੀਂ ਬਥੇਰੇ ਤੁਰੇ ਫਿਰਦੇ, ਪੋਲੇ ਪੋਲੇ ਸਿੱਖ ਅਸੀਂ ਬਥੇਰੇ ਬਣ ਗਏ, ਉਹ ਫਿਰ ਅਸੀਂ ਕਿੱਥੋਂ ਕਿੱਥੇ ਆ ਗਏ ਉਹ ਅਸੀਂ ਵੇਖ ਲਈਏ। ਸੋ ਭਾਈ ਸਾਡੀਆਂ ਸੰਸਥਾਵਾਂ ਨੂੰ ਇਹ ਬੇਨਤੀ ਹੈ, ਸੰਸਥਾਵਾਂ ਤੋਂ ਮੇਰਾ ਕਹਿਣ ਦਾ ਮਤਲਬ ਅਕਾਲ ਤਖਤ ਸਾਹਿਬ ਆ ਔਰ ਉਸ ਕੁਰਸੀ ਤੇ ਬੈਠੇ ਹੋਏ ਜਥੇਦਾਰ ਸਾਹਿਬ ਤੋਂ ਆ, ਕਿ ਭਾਈ ਤੁਹਾਡੇ ਵਿੱਚ ਤੇ ਆਮ ਸਿੱਖ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ। ਜੇ ਗੁਰੂ ਨੇ ਤੁਹਾਨੂੰ ਇਹ ਇੱਜ਼ਤ ਮਾਣ ਸਤਿਕਾਰ ਬਖਸ਼ਿਆ ਆ ਤੇ ਫਿਰ ਉਹਦੇ ਲਈ ਸਾਨੂੰ ਜਿਹੜਾ ਯੋਗ ਅਗਵਾਈ ਦੇ ਰੂਪ ਵਿੱਚ ਅੱਗੇ ਆਉਣਾ ਚਾਹੀਦਾ। ਸਾਡਾ ਜਿਹੜਾ ਦਲ ਪੰਥ ਆ, ਜਿਹਨੂੰ ਅਸੀਂ ਨਿਹੰਗ ਸਿੰਘ ਜਥੇਬੰਦੀਆਂ ਕਹਿੰਦੇ ਆ, ਜਿਹਨੂੰ ਚੱਲਦਾ ਫਿਰਦਾ ਕਿਸੇ ਸਮੇਂ ਤੇ ਪੰਜਵਾਂ ਤਖਤ ਕਿਹਾ ਜਾਂਦਾ ਸੀ, ਉਹਨਾਂ ਦਾ ਰੋਲ ਬਣਦਾ ਆ, ਕੱਲੇ ਕੱਲੇ ਸਿੱਖ ਦਾ ਰੋਲ ਬਣਦਾ ਆ। ਸੋ ਅਸੀਂ ਰਲ ਮਿਲ ਕੇ ਜੇ ਅੱਗੇ ਵਧਾਂਗੇ ਤੇ ਰੁਕ ਜਾਏਗਾ। ਜੇ ਪੰਥ ਗੁਰੂ ਨੂੰ ਲੈ ਕੇ ਦੋ ਫਾੜਿਆ ਵੀ ਇੱਕ ਕਹਦੇ ਜੀ ਨਹੀਂ ਆਹ ਕੋਈ ਸਜ਼ਾ ਹੀ ਨਹੀਂ ਹੋਣੀ ਚਾਹੀਦੀ, ਦੂਜਾ ਕਹੇ ਜੀ ਨਹੀਂ ਇਹੋ ਹੀ ਸਜ਼ਾ ਹੋਣੀ ਚਾਹੀਦੀ ਆ, ਤਾਂ ਫਿਰ ਇਹ ਵੀ ਸਾਡੇ ਵਾਸਤੇ ਤਰਾਸਦੀ ਵਾਲੀ ਗੱਲ ਆ। ਸੋ ਕਾਨੂੰਨ ਬਣਦੇ ਨਹੀਂ ਬਣਦੇ ਉਹ ਸੈਕੰਡਰੀ ਗੱਲ ਆ, ਉਹ ਤੋਂ ਪਹਿਲਾਂ ਇਹ ਗੱਲ ਸਾਡੇ ਤੇ ਐਦ ਹੁੰਦੀ ਆ ਵੀ ਕਾਨੂੰਨ ਤੇ ਉਦੋਂ ਲਾਗੂ ਹੋਣਾ ਜਦੋਂ ਬੇਅਦਬੀ ਹੋ ਗਈ, ਤੇ ਅਸੀਂ ਬੇਅਦਬੀ ਰੋਕਣੀ ਕਿਵੇਂ ਆ। ਤੇ ਉਹਦੇ ਲਈ ਮੇਰਾ ਨਿੱਜੀ ਸੁਝਾਅ ਇਹੀ ਆ ਕਿ ਗੁਰਦੁਆਰੇ ਸਾਹਿਬ ਪਿੰਡ 'ਚ ਇੱਕ ਹੋਣੇ ਚਾਹੀਦੇ, ਸਰੂਪਾਂ ਦੀ ਪ੍ਰੋਪਰ ਗਿਣਤੀ ਹੋਣੀ ਚਾਹੀਦੀ। ਸਰੂਪ ਜਿਸ ਤਰੀਕੇ ਨਾਲ ਅਸੀਂ ਡਿਸਟਰੀਬਿਊਟ ਕਰਤੇ ਆ ਆਮ ਦੁਨੀਆ ਦੇ ਵਿੱਚ, ਉਹ ਵਾਪਸ ਆਉਣੇ ਚਾਹੀਦੇ ਇੱਕ ਜਗ੍ਹਾ ਦੇ ਉੱਤੇ। ਵਾਪਸ ਕਰਕੇ ਸਾਨੂੰ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹ ਪਿੰਡ ਪਿੰਡ ਦੇ ਵਿੱਚ ਡਿਸਟਰੀਬਿਊਟ ਕਰਨੇ ਚਾਹੀਦੇ ਆ, ਔਰ ਫਿਰ ਉਹਦਾ ਪ੍ਰਚਾਰ ਤੇ ਉਹਦੀ ਨਿਗਰਾਨੀ ਪ੍ਰੋਪਰ ਰੱਖੀ ਜਾਣੀ ਚਾਹੀਦੀ ਆ। ਜਿਸ ਪਿੰਡ ਦੇ ਵਿੱਚ ਜਾਵੇ ਉਸ ਪਿੰਡ ਦੀ ਪੂਰੇ ਦੀ ਜ਼ਿੰਮੇਵਾਰੀ ਬਣਦੀ ਆ। ਔਰ ਜੇ ਕਿਸੇ ਪਿੰਡ ਦੇ ਵਿੱਚ ਇਤਿਹਾਸਕ ਸਥਾਨ ਆ ਤੇ ਉੱਥੇ ਤੇ ਦੂਸਰਾ ਖੋਲਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਜੇ ਕਿਸੇ ਪਿੰਡ ਦੇ ਵਿੱਚ ਇਤਿਹਾਸਕ ਸਥਾਨ ਇੱਕ ਤੋਂ ਵੱਧ ਨੇ ਤੇ ਉਹ ਹੋ ਸਕਦੇ ਨੇ, ਅਦਰਵਾਈਜ਼ ਬਾਕੀ ਸਭ ਥਾਵਾਂ ਤੇ ਇੱਕ ਹੋਣੇ ਚਾਹੀਦੇ ਨੇ। ਔਰ ਇਸੇ ਤਰੀਕੇ ਦੇ ਨਾਲ ਸ਼ਹਿਰਾਂ ਨੂੰ ਵੀ ਡਿਸਟਰੀਬਿਊਟ ਕੀਤਾ ਜਾ ਸਕਦਾ ਆ, ਮੁਹੱਲਿਆਂ ਦੇ ਲੈਵਲ ਦੇ ਉੱਤੇ, ਵਾਰਡ ਦੇ ਲੈਵਲ ਦੇ ਉੱਤੇ ਵੀ ਕਿਸ ਵਾਰਡ ਦੇ ਵਿੱਚ ਕਿਸ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਹੋਏਗਾ। ਔਰ ਜੇ ਉੱਥੇ ਦੀ ਸਿੱਖ ਸੰਗਤ ਲਿਖ ਕੇ ਬੇਨਤੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਜਿਹੜੀ ਵੀ ਸੰਸਥਾ ਉਸ ਸਰੂਪਾਂ ਨੂੰ ਵੰਡਣ ਦੀ ਜਾਂ ਕਰਨ ਦੀ ਜ਼ਿੰਮੇਵਾਰੀ ਜਿਹਦੇ ਕੋਲ ਅਹਿਦ ਹੁੰਦੀ, ਪ੍ਰਿੰਟਿੰਗ ਦੀ ਜਿਹਦੇ ਕੋਲ ਜ਼ਿੰਮੇਵਾਰੀ ਆ, ਉਹ ਲਿਖਤੀ ਰੂਪ ਦੇ ਵਿੱਚ ਉਹਨਾਂ ਦੇ ਡਾਕੂਮੈਂਟਸ ਸਾਈਨ ਹੋਣੇ ਚਾਹੀਦੇ ਆ ਵੀ ਕਿਹੜੇ ਪਰਿਵਾਰਾਂ ਦੇ ਸਿੰਘਾਂ ਨੂੰ ਗੁਰੂ ਮਹਾਰਾਜ ਦੇ ਸਰੂਪ ਦੇ ਉੱਥੇ ਜ਼ਿੰਮੇਵਾਰੀ ਆ, ਪੂਰੇ ਪਿੰਡ ਦੇ ਉਹਦੇ ਉੱਤੇ ਸਾਈਨ ਹੋਣੇ ਚਾਹੀਦੇ ਆ। ਜੇ ਕਿਸੇ ਪਿੰਡ ਦੇ ਵਿੱਚ ਮੰਨ ਲਓ ਵੀ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਪਿੰਡ ਦੇ 'ਚ ਇੱਕ ਹੀ ਸਿੱਖ ਪਰਿਵਾਰ ਹੋਵੇ, ਉੱਥੇ ਵੀ ਸਰੂਪ ਚਾਹੀਦਾ। ਤੇ ਜੇ ਇੱਕ ਪਿੰਡ 'ਚ 1000 ਪਰਿਵਾਰ ਆ ਉੱਥੇ ਵੀ ਚਾਹੀਦੇ ਨੇ।
ਪਰ ਜੇ ਕਿਸੇ ਇੱਕ ਪਿੰਡ ਦੇ ਇੱਕ ਪਰਿਵਾਰ ਨੇ ਰੱਖਣਾ ਤੇ ਜ਼ਿੰਮੇਵਾਰੀ ਉਹਦੀ ਹੈ, ਤੇ ਉਸੇ ਬਰਾਬਰ ਦੀ ਆ ਜਿੰਨੀ 1000 ਪਰਿਵਾਰਾਂ ਦੀ। ਔਰ ਉਹਦੇ ਵਿੱਚੋਂ ਜੇ ਆਪਾਂ ਚੱਲਾਂਗੇ ਨਾ ਤੇ ਬਹੁਤ ਸਾਰੇ ਸਾਡੇ ਮਸਲੇ ਹੱਲ ਹੋ ਸਕਦੇ ਆ। ਜਾਤ ਪਾਤ ਵਾਲਾ ਮਸਲਾ ਵੀ ਹੱਲ ਹੋ ਸਕਦਾ, ਜਿਹੜੇ ਅਸੀਂ ਥਾਂ ਥਾਂ ਤੇ ਗਰੀਬੀ ਰੇਖਾ ਦੇ ਵਿੱਚ ਜਾ ਰਹੇ ਸਾਡੇ ਪਰਿਵਾਰ, ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ, ਉਹ ਵੀ ਹੱਲ ਹੋ ਜਾਂਦੇ ਨੇ। ਤੁਸੀਂ ਸੋਚ ਕੇ ਵੇਖੋ, ਕਿੱਥੇ 18 ਬਿਲਡਿੰਗਾਂ ਦਾ ਖਰਚਾ ਤੇ 18 ਪ੍ਰਬੰਧਕਾਂ ਦਾ ਖਰਚਾ ਤੇ 18 ਦੇ ਅੱਗੇ ਕਿੰਨੇ ਕਿੰਨੇ ਉਹਨਾਂ ਦਾ ਖਰਚਾ। ਜੇ ਉਹ ਸਾਰਾ ਹੈ ਤੇ ਦਸਵੰਧ ਸੰਗਤ ਦਾ ਹੀ, ਤੇ ਜੇ ਉਹੀ ਦਸਵੰਧ ਪ੍ਰੋਪਰ ਚੈਨਲਾਈਜ਼ ਹੋ ਕੇ, ਜਿਹਨੂੰ ਅਸੀਂ ਕਹਿੰਦੇ ਵੀ ਗਰੀਬੀ ਰੇਖਾ ਤੋਂ ਸਾਡੇ ਥੱਲੇ ਬੈਠੇ ਹੋਏ ਵਰਗ ਆ, ਦੂਰ ਜਾ ਰਿਹਾ, ਅਸੀਂ ਕਿੰਨਿਆਂ ਦੀ ਮਦਦ ਕਰਕੇ ਤੇ ਉਹਨੂੰ ਗੁਰੂ ਦੇ ਨਾਲ ਜੋੜ ਸਕਦੇ। ਸੋ ਸਵਾਲ ਫਿਰ ਚੱਲ ਆ ਰਿਹਾ, ਮੈਂ ਸਿਰਫ ਇੱਕ ਗੱਲ 'ਚ ਨਿਬੇੜਨ ਲੱਗਾ। ਫਿਰ ਕਈਆਂ ਨੇ ਕਹਿਣਾ ਜੀ ਨਹੀਂ ਜੀ, ਫਿਰ ਇੱਥੇ ਵੇਖੋ ਜੀ ਇੰਨੀਆਂ ਮਸੀਤਾਂ ਬਣਦੀਆਂ ਜਾਂਦੀਆਂ, ਇੰਨੀਆਂ ਚਰਚਾਂ ਬਣ ਗਈਆਂ, ਫਿਰ ਸਹੀ ਪ੍ਰਚਾਰ ਕਰੀ ਜਾਂਦੇ, ਆਹ ਕਰੀ ਜਾਂਦੇ, ਸਿੱਖ ਟੁੱਟਦੇ ਜਾਣਗੇ। ਤੁਸੀਂ ਇੱਕ ਗੱਲ ਪ੍ਰੈਕਟੀਕਲੀ ਸੋਚ ਲਓ, ਦਰਬਾਰ ਸਾਹਿਬ ਦੇ ਆਲੇ ਦੁਆਲੇ ਪਤਾ ਨਹੀਂ ਵੀ ਕਿੰਨੇ ਕੁ ਦੂਸਰੇ ਧਰਮਾਂ ਦੇ ਸਥਾਨ ਆ, ਪਰ ਦਰਬਾਰ ਸਾਹਿਬ ਇੱਕ ਹੀ ਆ ਤੇ ਉਹਦੀ ਬਰਾਬਰਤਾ ਕਿਸੇ ਕੋਲ ਨਹੀਂ। ਗੁਰੂ ਇੱਕ ਹੀ ਆ, ਉਹਦੀ ਬਰਾਬਰਤਾ ਕਿਸੇ ਕੋਲ ਨਹੀਂ। ਦੁਨੀਆ ਨੇ ਕਰਕੇ ਕੋਸ਼ਿਸ਼ ਵੇਖ ਲਈ ਆ, ਸਾਡੇ ਵਰਗੀਆਂ ਬਿਲਡਿੰਗਾਂ ਬਣਾ ਕੇ ਤੇ ਸਰੋਵਰਾਂ 'ਚ ਪਾਣੀ ਤੇ ਪਾ ਲਿਆ, ਪਰ ਸੱਚ ਇਹ ਆ, ਪਾਣੀ ਤੇ ਪਾਲੋਗੇ, ਬਾਣੀ ਕਿੱਥੋਂ ਆਉਣੀ ਆ। ਬਿਲਡਿੰਗਾਂ ਦੂਜੀਆਂ ਜਿੰਨੀਆਂ ਮਰਜ਼ੀ ਬਣ ਜਾਣ, ਗੁਰੂ ਦਾ ਸਤਿਕਾਰ ਸਿੱਖ ਲਈ ਜਿਹੜਾ ਆ ਉਹ ਵਧੇਗਾ, ਘਟੇਗਾ ਨਹੀਂ। ਤੇ ਜਿਹੜੇ ਮਨਾਂ 'ਚ ਘਟੇਗਾ, ਉਹੋ ਜਿਹੇ ਸਿੱਖ ਪੰਥ ਨੂੰ ਚਾਹੀਦੇ ਵੀ ਨਹੀਂਗੇ। ਸਿੱਖ ਭਾਵੇਂ ਵਿਰਲੇ ਹੋਣ, ਪਰ ਹੋਣ ਗੁਰੂ ਨੂੰ ਸਮਰਪਿਤ, ਉਹ ਬਣਾਉਣ ਵੱਲ ਸਾਨੂੰ ਅੱਗੇ ਵਧਣਾ ਚਾਹੀਦਾ। ਇੰਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ। ਹੋਈਆਂ ਬੇਅੰਤ ਭੁੱਲਾਂ ਚੁੱਕਾ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।